अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो SMS पंजाबी। लो जी अज असीं गल करांगे उस चंद दी जिहड़ा कि नज़र आ गया है। हुण तुसीं कहोगे कि पता नहीं ईद आने वाली है जिहड़ी ओहदे चंद दी गल कर रहे हो, नहीं ओहदे नहीं। आ जिहड़ा मई दा महीना आया इहदा चंद देख लिया गया है। हाँ जी, क्योंकि तुहानूं पता है कि 9 मई दा उर्स आने वाला। हाय हाय 9 मई का आने का उर्स, उस उर्स का जरा ना वो सब तो पहले तो तुहानूं मुबारक बहुत बहुत कि है वो 9 मई है वो फॉल्स फ्लैग ऑपरेशन है जरा करवा के ते लंबियां प्रेस कॉन्फ्रेंसां करवाइया गई सी। बंदे बन के लिया के बाबे कहते बंदे नहीं बने, बंदियां नाल इट्टां बन के लिया के प्रेस कॉन्फ्रेंसां करवाइया गई। वो जी इट्टां बनने का प्रोग्राम सीगा वो इत्थों शुरू होया सी। ਉਹ ਡਾਲਿਆਂ ਦਾ ਕੰਮ ਸਾਰਾ ਇੱਥੋਂ ਸ਼ੁਰੂ ਹੋਇਆ ਸੀ। 9 ਮਈ ਦੇ ਸ਼ਾਹਕਾਰ ਨੇ ਸਾਰੇ ਇਹ ਬਰਕਤਾਂ 9 ਮਈ ਦੀਆਂ ਜਿਹੜਾ ਕਿ ਚਾਦਰ ਚਾਰ ਦੀਵਾਰੀ ਪਮਾਲ ਕੀਤੀ ਗਈ। ਹਾਂਜੀ, ਜਿਹੜੇ ਮਾਸੂਮਾਂ ਦੇ ਖੂਨ ਦੀ ਹੋਲੀ ਖੇਲੀ ਗਈ ਉਹ ਸਾਡੇ ਸਾਰੇ ਸਾਹਮਣੇ ਸਾਨੂੰ ਪਤਾ ਵਾ। ਅਤੇ ਉਹ ਸ਼ਾਹਕਾਰ ਕਿਹਦਾ ਉਹ ਵੀ ਸਾਨੂੰ ਸਭ ਨੂੰ ਪਤਾ ਵਾ ਕਿਸ ਤਰ੍ਹਾਂ ਫਾਲਸ ਫਲੈਗ ਆਪਰੇਸ਼ਨ ਕੀਤਾ ਗਿਆ। ਹਾਂਜੀ, ਉਹੀ 9 ਮਈ ਉਹਦਾ ਆਉਣ ਵਾਲਾ ਉਰਸ ਅਤੇ ਉਹਦੀਆਂ ਹੋ ਰਹੀਆਂ ਹੁਣ ਤਿਆਰੀਆਂ। ਢੋਲ ਵੱਜ ਰਿਹਾ ਜਨਾਬ, ਚਾਦਰਾਂ ਤਿਆਰ ਹੋ ਰਹੀਆਂ। ਉਹ ਚਾਦਰਾਂ ਲਿਜਾ ਕੇ ਚੜਾਈਆਂ ਜਾਣਗੀਆਂ। ਬਾਬਾ ਜੀ ਕਹਿੰਦੇ ਕਿੱਥੇ ਚੜਾਈਆਂ ਜਾਣਗੀਆਂ? ਮੈਂ ਬਾਜੀ ਆਪਣਾ 9 ਮਈ ਦਾ ਉਰਸ ਜਿੱਥੇ ਹੋਣਾ ਹੈ, ਜਿੱਥੇ ਸ਼ਾਹਕਾਰ ਉਹ ਜਿਹੜਾ ਪਹਿਲੇ ਕੋਰ ਕਮਾਂਡਰ ਹਾਊਸ ਸੀਗਾ, ਉਸ ਤੋਂ ਬਾਅਦ ਜਦੋਂ ਹੀ 9 ਮਈ ਤੋਂ ਬਾਅਦ ਉਹਨੂੰ ਕਾਇਦੇ ਆਜ਼ਮ ਹਾਊਸ, ਜਨਾਹ ਹਾਊਸ ਕਹਿਣਾ ਸ਼ੁਰੂ ਕਰ ਦਿੱਤਾ ਗਿਆ। ਹਾਂ, ਤਾਂ ਕਿ ਇੱਕ ਫੀਲਿੰਗ ਆਵੇ, ਟੱਚ ਆਵੇ ਲੋਕਾਂ 'ਚ ਕਿ ਹੋ ਹਾਏ ਜਨਾਹ ਹਾਊਸ ਨਾਲ ਕਰ, ਕਿਉਂਕਿ ਜੇ ਉਹ ਕਾਇਮ ਰੱਖਦੇ ਨਾਮ ਜਿਹੜਾ ਸੀਗਾ ਕੋਰ ਕਮਾਂਡਰ ਵਾਲਾ ਅਤੇ ਫਿਰ ਉਹ ਕਿਸੇ ਨੇ ਕਹਿਣਾ ਸੀ ਕੋਈ ਯਾਰ ਚਲੋ ਜੋ ਵੀ ਹੋਇਆ ਠੀਕ ਹੈ। ਇੱਦਾਂ ਦੀ ਗੱਲ ਹੋ ਸਕਦੀ। ਉਹਨਾਂ ਨੇ ਕਿਹਾ ਭਾਈ ਅਸੀਂ ਅੱਗੇ ਹੀ ਬੜੇ ਬਦਨਾਮ ਹੋਏ ਪਏ ਹਾਂ। ਹਾਂ, ਇਸ ਕਰਕੇ ਜਿਹੜਾ ਟੱਚ ਜਿਹੜਾ ਦੇਣਾ ਨਾ ਉਹ ਜ਼ਰੂਰੀ ਆ ਪਾਕਿਸਤਾਨੀਅਤ ਦਾ, ਕਾਇਦੇ ਆਜ਼ਮ ਦਾ। ਉਹ ਜਨਾਹ ਹਾਊਸ ਦਾ ਟੱਚ ਦਿੱਤਾ ਗਿਆ। ਹਾਲਾਂਕਿ ਜਨਾਹ ਕੋ ਉਹ ਘਰ ਖੋਇਆ ਗਿਆ। ਕਈ ਖਤ ਜਨਾਹ ਸਾਹਿਬ ਦੇ ਪਏ ਨੇ ਕਾਇਦੇ ਆਜ਼ਮ ਦੇ ਕਿ ਬਈ ਮੇਰਾ ਘਰ ਆ, ਖਾਲੀ ਕਰੋ ਜਾਓ। ਉਹ ਕਹਿੰਦੇ ਨਹੀਂ ਜੀ ਸਾਡਾ ਕਬਜ਼ਾ ਹੋ ਗਿਆ, ਹੁਣ ਤੁਸੀਂ ਜਾ ਭੁੱਲ ਜਾਓ, ਤੁਸੀਂ ਹੋਰ ਕਿਤੇ ਜਾ ਕੇ ਰਹੋ, ਇਹ ਸਾਡਾ, ਅਸੀਂ ਇੱਥੇ ਕਬਜ਼ਾ ਕਰ ਲਿਆ। ਜਿੱਦਾਂ ਇਹਨਾਂ ਨੇ ਬੰਦੂਕ ਦੇ ਜ਼ੋਰ 'ਤੇ ਪਾਕਿਸਤਾਨ 'ਤੇ ਕਬਜ਼ਾ ਕੀਤਾ ਹੋਇਆ ਅੱਜ, ਇੱਦਾਂ ਹੀ ਇਹਨਾਂ ਨੇ ਜਨਾਹ ਹਾਊਸ 'ਤੇ ਕਬਜ਼ਾ ਕਰਕੇ ਕਾਇਦੇ ਆਜ਼ਮ ਨੂੰ ਬੰਦੂਕ ਦਿਖਾਈ ਕਿ ਇੱਥੇ ਨਾ ਆਉਣਾ, ਇਹ ਅਸੀਂ ਨਹੀਂ ਦੇਣਾ ਤੁਹਾਨੂੰ। ਲੇਕਿਨ ਫਿਰ ਜਦੋਂ ਹੀ ਆਪ ਹੀ ਫਾਲਸ ਫਲੈਗ ਕਰਵਾਇਆ ਅਤੇ ਕਰਵਾਉਣ ਤੋਂ ਬਾਅਦ ਫਿਰ ਇਹਨਾਂ ਨੂੰ ਕਾਇਦੇ ਆਜ਼ਮ ਨੂੰ ਯਾਦ ਆਈ। ਫਿਰ ਉਹ ਕਹਿਣ ਲੱਗ ਗਏ ਜੀ ਅੱਜ ਜਨਾਹ ਹਾਊਸ 'ਤੇ ਹਮਲਾ ਕਰਤਾ। ਹਾਏ ਹਾਏ, ਉਹ ਜਨਾਹ ਹਾਊਸ 'ਤੇ ਹਮਲਾ ਕਰਤਾ ਜਿਹੜੇ ਕਿ ਬਾਹਰ ਨਿਹੱਤੇ ਲੋਕ ਖੜ੍ਹੇ ਸੀਗੇ, ਇਹਤਜਾਜ ਕਰ ਰਹੇ ਸੀ ਕਿ ਵੀ ਤੁਹਾਨੂੰ ਕਿਹਨੇ ਇਹ ਅਥਾਰਟੀ ਦਿੱਤੀ ਆ ਕਿ ਤੁਸੀਂ ਜਾ ਕੇ ਅਦਾਲਤ ਦੇ ਵਿੱਚੋਂ ਇਸ ਕੌਮ ਦੇ ਸਭ ਤੋਂ ਮਕਬੂਲ ਲੀਡਰ ਨੂੰ ਇਸ ਤਰ੍ਹਾਂ ਗਿਰੇਬਾਨ ਤੋਂ ਫੜ ਕੇ ਜਿਹੜਾ ਨਾ ਉਹ ਘਸੀਟ ਕੇ ਗ੍ਰਿਫਤਾਰ ਕਰੋ। ਫੌਜ ਤਾਂ ਕਰ ਹੀ ਨਹੀਂ ਸਕਦੀ। ਉਹੀ ਗੱਲ ਹੋਈ। ਤੁਹਾਨੂੰ ਪਤਾ ਕਿ ਜਦੋਂ ਗ੍ਰਿਫਤਾਰ ਕੀਤਾ ਸੀ ਇਮਰਾਨ ਖਾਨ ਨੂੰ ਉੱਥੋਂ ਕਿਸ ਤਰ੍ਹਾਂ ਹਿਊਮੀਲੇਟ ਕੀਤਾ ਗਿਆ ਉੱਥੇ, ਉਹ ਜਾਣ ਕੇ ਇਸ਼ਤਿਆਲ ਦਿਵਾਉਣ ਵਾਸਤੇ। ਅਤੇ ਉਹਦੇ ਬਾਅਦ ਡੀਜੇ ਵਾਲਾ ਬਾਬੂ ਆ ਕੇ ਕਹਿ ਰਿਹਾ ਸੀਗਾ ਕਿ ਜੀ ਆ ਜੀ ਆਈਨੀ ਕਾਨੂੰਨੀ ਤੌਰ 'ਤੇ ਗ੍ਰਿਫਤਾਰੀ ਹੋਈ ਹੈ। ਅਤੇ ਜਿਹੜਾ ਉਸ ਵਕਤ ਦੇ ਚੀਫ ਜਸਟਿਸ ਸੀ, ਇੱਕ ਕੰਮ ਚੰਗਾ ਕਰ ਗਿਆ, ਉਹ ਆ ਕੇ ਆਇਨ ਦੇ ਤਹਿਤ ਫੈਸਲਾ ਕਰ ਗਿਆ ਕਿ ਇਹ ਗ੍ਰਿਫਤਾਰੀ ਗੈਰ ਕਾਨੂੰਨੀ ਗੈਰ ਆਇਨੀ ਸੀ। ਤੁਸੀਂ ਅਹਾਤਾ ਅਦਾਲਤ 'ਚੋਂ ਕਿਸੇ ਨੂੰ ਗ੍ਰਿਫਤਾਰ ਕਰ ਹੀ ਨਹੀਂ ਸਕਦੇ। ਉਹ ਪੁਲਿਸ ਨਹੀਂ ਗ੍ਰਿਫਤਾਰ ਕਰ ਸਕਦੀ ਅਤੇ ਫੌਜ ਆਪ ਆਈ ਉੱਥੇ ਆ ਕੇ, ਫੌਜ ਨੇ ਗ੍ਰਿਫਤਾਰ ਕੀਤਾ, ਰੇਂਜਰ ਨੇ ਗ੍ਰਿਫਤਾਰ ਕੀਤਾ, ਫੌਜ ਦੇ ਇਦਾਰਾ ਸਾਰੇ ਫੌਜੀ। ਅਤੇ ਉਹ ਕਿਸ ਤਰ੍ਹਾਂ ਕਰਕੇ ਲੈ ਕੇ ਗਏ, ਉਹ ਬਗੈਰਤੀ ਬੇਸ਼ਰਮੀ ਕਰਕੇ ਲੈ ਕੇ ਗਏ। ਉਹਦੇ ਫੈਸਲਾ ਉੱਥੇ ਹੀ ਦੇ ਦਿੱਤਾ। ਅਤੇ ਉਹ ਜਿਹੜਾ ਕਾਲਾ ਮੂੰਹ ਇਹਨਾਂ ਦਾ ਹੋਇਆ, ਜਿਹੜੇ ਕਹਿੰਦੇ ਸੀ ਬੜੀ ਲੀਗਲੀ ਆਈਨੀ ਕਾਨੂੰਨੀ, ਉਹ ਸਾਰਾ ਗੈਰ ਆਈਨੀ ਕਾਨੂੰਨੀ ਅਦਾਲਤ ਨੇ, ਸੁਪਰੀਮ ਕੋਰਟ ਨੇ ਦੇ ਦਿੱਤਾ ਗੈਰ ਆਈਨੀ। ਉਹ ਤੁਹਾਨੂੰ ਵੀ ਕਿੰਨੇ ਇਖਤਿਆਰ ਦਿੱਤਾ ਸੀ ਉਹ ਕਰੋ, ਸਾਰਾ ਕੁਛ ਕਰ ਕਰਾ ਉਹ ਸਾਰਾ ਇਹਨਾਂ ਨੇ ਜਿਹੜਾ ਨਾ ਗੇਮ ਸਿਰਫ ਤੁਹਾਨੂੰ ਇਸ਼ਤਿਆਲ ਦਿਵਾਉਣ ਵਾਸਤੇ ਕਰਨ ਵਾਸਤੇ ਕਿ ਦੇਖੋ ਆ। ਔਰ ਫਿਰ ਵੀ ਲੋਕ ਜਿਹੜੇ ਨਾ ਇੰਨੇ ਇਸ਼ਤਿਆਲ ਦੇ ਵਿੱਚ ਨਹੀਂ ਆਏ ਕਿ ਉਹ ਮੇਰਾ ਮਤਲਬ ਇਹ ਕੰਮ ਕਰਨ ਜਾ ਕੇ। ਇਹ ਕੰਮ ਅੰਦਰ ਖਾਤੇ ਸਾਰਾ ਕੀਤਾ ਗਿਆ। ਬਾਹਰ 'ਤੇ ਯਾਸਮੀਨ ਰਾਸ਼ਿਦ ਖੜੀ, ਅੱਜ ਵੀ ਵੀਡੀਓ ਮੌਜੂਦ ਆ, ਉਹ ਸਪੀਕਰ 'ਚ ਐਲਾਨ ਕਰ ਰਹੀ ਹੈ ਵੀ ਖਬਰਦਾਰ ਅੰਦਰ ਨਾ ਜਾਇਆ ਜੇ। ਇਹਨਾਂ ਦੇ ਕੋਰ ਕਮਾਂਡਰ ਹਾਊਸ ਦੇ ਅੰਦਰ ਨਹੀਂ ਜਾਣਾ, ਕੋਈ ਤੋੜ ਫੋੜ ਨਹੀਂ ਕਰਨੀ,
ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਨਾ। ਅਸੀਂ ਪੂਰਾ ਅਮਨ ਇਹਤਜਾਜ ਕਰਨ ਆਏ ਹਾਂ, ਪੂਰਾ ਅਮਨ ਇਹਤਜਾਜ ਕਰਾਂਗੇ, ਕਿਉਂਕਿ ਇਹਨਾਂ ਨੇ ਸਾਡੇ ਲੀਡਰ ਨੂੰ ਇੱਦਾਂ ਗ੍ਰਿਫਤਾਰ ਕੀਤਾ, ਜਿਹੜਾ ਕਿ ਬਾਅਦ 'ਚ ਫਿਰ ਛੱਡਣਾ ਵੀ ਪਿਆ ਇਹਨਾਂ ਨੂੰ। ਅਤੇ ਉਹ ਤਾਂ ਵੀਡੀਓ ਸਾਹਮਣੇ ਹੀ ਆ, ਲੇਕਿਨ ਉਹ ਸਾਰਾ ਇੱਕ ਮਾਹੌਲ ਬਣਾ ਕੇ ਜਿਹੜਾ ਨਾ ਫਾਲਸ ਫਲੈਗ ਕਰਕੇ, ਅਸਲ ਗੇਮ ਕੀ ਸੀ? ਅਸਲ ਗੇਮ ਇਹ ਸੀ ਕਿ ਵੀ ਪਾਰਟੀ ਨੂੰ ਤੋੜਨਾ, ਕਿਉਂਕਿ ਪਾਰਟੀ ਨਹੀਂ ਤੋੜੀ ਸੀ, ਅਤੇ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨਾ। ਮੇਰਾ ਡਰ ਪਾਉਣਾ। ਉਹਦੇ ਬਾਅਦ ਫਿਰ ਜੋ ਕੋਹਰਾਮ ਇਹਨਾਂ ਨੇ ਮਚਾਇਆ, ਇਹਨਾਂ ਨੇ ਚਾਰ ਦੀਵਾਰੀ ਨਹੀਂ, ਇਹਨਾਂ ਨੇ ਨਹੀਂ ਦੇਖਿਆ ਔਰਤਾਂ ਨੇ, ਬੱਚੇ ਨੇ। ਬਿਲਕੁਲ ਉਹ ਦੁਹਰਾਈ ਇਹਨਾਂ ਨੇ ਚੀਜ਼ ਜੋ ਇਹਨਾਂ ਨੇ ਬੰਗਲਾਦੇਸ਼ ਕੀਤਾ, ਜਦੋਂ ਸਾਡੀਆਂ ਅੱਖਾਂ ਦੇ ਅੱਗੇ ਪਰਦੇ ਪਏ ਸੀਗੇ। ਅਸੀਂ ਕਹਿੰਦੇ ਸੀ ਨਹੀਂ, ਨਹੀਂ ਹੋ ਸਕਦਾ, ਦੁਸ਼ਮਣ ਦਾ ਝੂਠਾ ਏਜੰਡਾ, ਪ੍ਰੋਪੋਗੰਡਾ ਦੁਸ਼ਮਣ ਦਾ ਲੋਕੀ ਫੈਲਾ ਰਿਹਾ ਕਿ ਵੀ ਪਾਕ ਫੌਜ ਨੇ ਬੰਗਲਾਦੇਸ਼ ਜ਼ੁਲਮ, ਬਰਬਰੀਅਤ, हैवानियत की थी उत्थे, नहीं हो सकता, असं नहीं बनते। और फिर देखती आँखों और सुनते कानों ने सारा कुछ जरा ना वह तजर्बा किया। जिदा 9 मई तो बाद इन्होंने साढ़े घर चादर चार दीवारी पमाल की, लोगों ने चुकया और जाके प्रैस कॉन्फ्रेंसा करवाइया, जेलों च पाया, और अज भी जेलों के ने। यासमीन राशिद अज भी जेल दे विच है जी। और उसके बाद उमर सरफराज चीमा जेल दे विच, होर बहुत सारे जिहड़े ने वो जेल दे विच ने, कई कारकुनान है जेल च पे ने ना हक जेल दे विच। और इमरान खान नूं अज देखो 1000 दिन पूरे हो गए जेल दे विच, किस तरह बगैरती बेशर्मी करके। ये सारा 9 मई का शाहकार आ, ते उस 9 मई ते जनाब हुण होण लगा उहदा उर्स, ते उर्स दी हो रही तैयारियां। ते बाबा जी कहंदे ने कि मैं भी तैयारी कर रहा वां। मैं कहा बाबा जी तुसीं करना? बाबा जी कहते मैं भी ढोल तैयार कर रहा, तो नाल एक चादर तैयार कर ली है, मैं भी चादर चढ़ावांगा। मैं कहा बल्ले बाबा जी, तुसीं जाके जना हाउस चादर चढ़ाओगे? बाबा जी कहते नहीं, मैं डड्डू ते चादर चढ़ावांगा। मैं कहा बाबा जी यार चंगी बड़ी सीरियस गल हो रही है, तुसीं किते होर डड्डू नूं की जरूरत है चादर चढ़ाउण दी? बाबा जी कहते नहीं, बहुत उन्हें तो जरूरत है भाई, जिहदे नाल मुहब्बत हुंदी है उस चादर चढ़ाई जाती है। हाँ, बाबा जी कहते तुसीं जाओ चढ़ाओ उत्थे दरबार ते, मैं डड्डू ते चढ़ा के आ जाना। मैं बाबा जी डड्डू ते चादर नहीं। बाबा जी कहते होर की मेरा मसला, की करा? मैं कहनी कुछ भी नहीं यार, तुसीं जाके कवाली की तैयारी करो उत्थे। हाँ, एडा उर्स हो रहा उत्थे, जाके सुनिया जा रहा उत्थे बड़े बड़े कवाल आ रहे हैं, तो बाबा जी को खास तौर पर बुलाया गया कि बाबा जी उत्थे जाके जो ने कवाली करनगे। हाँ जी, तो मैं पूछा बाबा जी किहड़ी कवाली करो? बाबा जी कहते उही कवाली करांगा जिहड़ी अपना हर उर्स वाले दिन करीदा मैं। मैं कहा बाबा जी किहड़ी? बाबा जी कहते उही आज उर्स है 9 मई की फिटकार का, मरहबा मरहबा है ये शाहकार हाफिज के फास फ्लैग का, मरहबा मरहबा उर्स 9 मई की फिटकार का, मरहबा मरहबा। मैं क्या बल्ले बाबा जी, पूरी कवाली। बाबा कहते पूरी कवाली और सारे दिन सुनावांगा उत्थे जाके। कवाली यही होनी है। और बाबा जी कहते तुसीं भी सारे टाइम ते पहुँच जाए जे। हाँ, उत्थे होनी है कवाली। हाँ, तो कवाली के बाद उत्थे जी दुआ भी होगी, तो दुआ के बाद लंगर का भी इख्तिमाम। मैं को बोले बोले बाबा जी बिरयानी। बाबा कहते नहीं असी कोई पटवारी हैं। नहीं भाई, वो हलवे दियां देगां, हलवियां ते कुलचियां दे नाल उत्थे जरा ना सवेर दा नाश्ता भी कराया जाएगा। हाँ, उसदे बाद बाबा जी कहते ने कि शाम की महफिल जी आ ਉਹਦੇ 'ਚ ਖਾਸ तौर पर माई ਨੂੰ मद्दू किया गया वा। माई जी अपनी माई तंदूर वाली, माई जमैली टिक्कियां वाली, माई कतरी कबाबां वाली, हाँ जी, माई गोबर वाली, तो माई जहाज़ वाली, तो माई लोता पानी कड्ढण वाली। वो माई ਨੂੰ बुलाया गया वा। उत्थे महफिल सोफे सूफे लाए जाएंगे बाहर लॉन दे विच, जिथों मोर नहीं चोरी हो गए थे। उत्थे सोफे सूफे लाए जाएंगे, स्टेज सजाया जाएगा, तो उत्थे कोआल लिया के बिठाए जाएंगे बड़े बड़े, तो उत्थे वो भी आए रश्के कमर भी आएगा। रश्के कमर है कि रक्षे कमर? वो भी कहते एको ही गल है यार। हाँ, रिक्शा करवा के आ जाएगा वो रश्के कमर भी उत्थे आके बैठा होएगा। हाँ जी, तो उत्थे अपना बड़ी महफिल लगेगी रात को।
ਬਾਬਾ ਜੀ ਕਹਿੰਦੇ ਨੇ ਕਿ ਜਦੋਂ ਸਾਰੇ ਚਲੇ ਜਾਣਗੇ ਤੇ ਆਖਰ ਦੇ ਵਿੱਚ ਫਿਰ ਬਾਬਾ ਜੀ ਕਹਿੰਦੇ ਕਿ ਚਰਚ ਦਾ ਵੀ ਪ੍ਰੋਗਰਾਮ ਰੱਖਿਆ ਗਿਆ। ਬਾਬਾ ਜੀ ਕਹਿੰਦੇ ਉੱਤੇ ਮੈਂ ਕਿਹਾ ਬਾਬਾ ਯਾਰ ਚਰਚ ਕਿਉਂ ਉੱਥੇ ਉਸ ਦੇ ਵਿੱਚ? ਬਾਬਾ ਜੀ ਕਹਿੰਦੇ ਉਰਸ ਹੀ ਕੋਈ ਨਹੀਂ ਹੈ, ਉਹ ਹੋ ਹੀ ਨਹੀਂ ਸਕਦਾ ਉਸ ਚਰਚ ਤੋਂ ਬਗੈਰ। ਭਾਈ ਝੂਲੇ ਲਾਲ ਉਹ ਚਰਚ ਦੇ ਨਾਲ ਹੀ ਹੁੰਦਾ ਵਾ ਉੱਥੇ। ਬਾਬਾ ਜੀ ਕਹਿੰਦੇ ਉਹ ਇਸ ਕਰਕੇ ਉੱਥੇ ਉਹ ਮਹਿਫਿਲ ਖਤਮ ਹੋਏਗੀ ਤੇ ਜਿਹੜਾ ਸ਼ੌਕ ਰੱਖਦਾ ਝੂਲੇ ਲਾਲ ਦਾ ਉੱਥੇ ਹੀ ਬੈਠਾ ਰਹੇ। ਹਾਂ ਉਹ ਫਿਰ ਉਹਨੂੰ ਜਿਹੜਾ ਨਾ ਉਹਦੇ ਬਾਅਦ ਦੌਰ ਚੱਲੇਗਾ ਚਰਚ ਦਾ। ਹਾਂ ਮੈਂ ਕਿਹਾ ਬਾਬਾ ਜੀ ਯਾਰ ਉਹ ਇਹ ਨਾ ਹੋਏ ਜਿਹੜੇ ਉਹਦੇ ਬਾਅਦ ਬੈਠੇ ਰਹਿਣ ਉਹਨਾਂ ਨੂੰ ਇੱਟਾਂ ਟੰਗ ਦੇਣ ਉੱਤੇ ਕਿ ਲੋਕ ਇੱਟਾਂ ਲਟਕਦੀਆਂ ਹੋਈਆਂ ਤੇ ਝੂਲੇ ਲਾਲ ਕਰੋ। ਬਾਬਾ ਜੀ ਕਹਿੰਦੇ ਆ ਫਿਰ ਆਪਣਾ ਰਿਸਕ ਹੀ ਤੁਹਾਡਾ ਆਪਣਾ ਇਹ ਵੀ ਹੋ ਸਕਦਾ, ਇਹਨਾਂ ਦਾ ਕੋਈ ਪਤਾ ਨਹੀਂ ਕੰਜਰਾਂ ਦਾ, ਇਹ ਕੁਝ ਵੀ ਕਰ ਸਕਦੇ ਆ, ਆਪ ਫੈਰ ਵੀ ਮਾਰ ਸਕਦੇ ਉੱਥੇ। ਲੇਕਿਨ ਖੈਰ ਐਨੀਵੇ ਆ ਉੱਥੇ ਜਿਹੜਾ ਆਪਣਾ ਉਰਸ ਵਗੈਰਾ ਦਾ ਮਾਹੌਲ ਬਣ ਰਿਹਾ ਵਾ ਉਹ ਤੁਸੀਂ ਜ਼ਰੂਰ ਜਾਓ। ਹੁਣ ਆ ਮੈਨੂੰ ਇੱਥੇ ਯਾਦ ਆ ਗਿਆ, ਮੈਂ ਕਲਿੱਪ ਦੇਖ ਰਿਹਾ ਸੀ ਇੱਕ ਕਿ ਉਹਦੇ 'ਚ ਕੋਈ ਆਪਣੇ ਪੀਰਾਨੇ ਪੀਰ ਨੇ। ਹਾਂਜੀ ਬੋਲੋ ਜੀ ਪੀਰਾਂ ਨੇ ਪੀਰ ਜਿਹੜੇ ਆ ਇਹਨਾਂ ਨੂੰ ਰੇਹੜੀ 'ਚ ਬਿਠਾਇਆ, ਉਹਨਾਂ ਨੇ ਰੇਹੜੀ ਸਜਾਈ ਹੋਈ ਆ ਲੈ ਕੇ ਆ ਰਹੇ। ਬਾਬਾ ਜੀ ਕਹਿੰਦੇ ਆ ਕਿੱਥੇ ਮਜ਼ਾਰ 'ਤੇ ਲੈ ਕੇ ਜਾ ਰਹੇ 9 ਮਈ ਨੂੰ। ਤਾਂ ਮੈਂ ਕਿਹਾ ਨਹੀਂ ਇਹਨਾਂ ਦਾ ਕੀ ਤਾਲੁਕ 9 ਮਈ ਨਹੀਂ ਉੱਥੇ ਨਹੀਂ ਬਾਬਾ ਜੀ, ਆ ਹੋ ਸਕਦਾ ਕਿਸੇ ਹੋਰ ਮਤਲਬ ਮਜ਼ਾਰ 'ਤੇ ਲੈ ਕੇ ਜਾ ਰਹੇ। ਬਾਬਾ ਜੀ ਕਹਿੰਦੇ ਕਿ ਦਫਨ ਕਰਨ ਜਾ ਰਹੇ ਬਜ਼ੁਰਗਾਂ। ਮੈਂ ਕਿਹਾ ਨਹੀਂ ਯਾਰ ਤੁਸੀਂ ਮਜ਼ਾਕ ਕਰਕੇ, ਉਹ ਕਿਸੇ ਦਾ ਪੀਰ ਹੋਣਾ ਕੀ ਯਾਰ, ਤੁਸੀਂ ਗਾਲਾਂ ਖਾਣੀਆਂ ਨੇ ਲੋਕਾਂ ਨੂੰ। ਬਾਬਾ ਜੀ ਕਹਿੰਦੇ ਉਹ ਪੀਰ ਆ ਭੰਗੂੜਾ ਝੁੱਟਣ ਡਿਆ ਯਾਰ, ਕਿੱਦਾਂ ਦਾ ਪੀਰ ਯਾਰ ਆ ਕੀ ਹੋ ਬਈ? ਇਸ ਕੰਮ ਨਾਲ ਇਸਲਾਮ ਦਾ ਕੋਈ ਤਾਲੁਕ ਹੈ? ਦੂਰ ਤੱਕ ਕੋਈ ਨਹੀਂ ਯਾਰ। ਕਈ ਕੋਈ ਰਵਾਇਤ ਮਿਲਦੀ ਆ, ਕੋਈ ਸਹਾਬਾ ਇਕਰਾਮ, ਕੋਈ ਤਾਬੀਨ, ਕੋਈ ਸਾਨੂੰ ਕੁਛ ਹਲਕੀ ਜਿਹੀ ਕੋਈ ਸਾਨੂੰ ਦੱਸੋ ਕੋਈ ਇਹੋ ਜਿਹੀ ਕੋਈ ਗੱਲ ਹੋਏ ਕਿ ਕੋਈ ਇੱਦਾਂ ਰੇਹੜੀ 'ਚ ਬੈਠ ਕੇ ਜਿਹੜਾ ਨਾ ਉਹ ਇੱਦਾਂ ਮੇਰਾ ਮਤਲਬ ਉਹ ਕੀਤਾ ਹੋਇਆ ਸਜਾ ਕੇ। ਆ ਕੀ ਹੋ ਰਿਹਾ ਯਾਰ? ਆ ਬਿਲਕੁਲ ਇਸਲਾਮ ਤਾਂ ਹੈ ਹੀ ਨਹੀਂ ਆ। ਉਹ ਲੋਕ ਯਕੀਨ ਕਰੋ ਇਹਨਾਂ ਦੇ ਅੱਗੇ ਬਹਿ ਕੇ ਔਰ ਉਹ ਦੁਆਵਾਂ ਮੰਗਦੇ ਹੁੰਦੇ ਕਿ ਆਪਣਾ ਸਰ ਜੀ ਸਾਨੂੰ ਜਿਹੜਾ ਨਾ ਸਰਕਾਰ ਆ ਵੀ ਸਾਨੂੰ ਹੋ ਜਾਏ ਮੁਰਾਦ ਪੂਰੀ ਤੇ ਫਲਾਨੀ ਵੀ ਮੁਰਾਦ ਪੂਰੀ ਹੋ ਜਾਏ। ਹਾਲਾਂਕਿ ਸਾਫ਼ ਆ ਕੁਰਾਨ ਦੇ ਵਿੱਚ, ਦੇਖੋ ਅੱਛੀ ਗੱਲ ਸਾਫ਼ ਗੱਲ ਕਰਨੀ ਚਾਹੀਦੀ ਆ। ਸਾਫ਼ ਲਿਖਿਆ ਕਿ ਵੀ ਮਦਦ ਅੱਲਾ ਕੋ ਮੰਗਣੀ ਆ, ਉਹ ਜ਼ਿੰਦਾ ਉਹ ਜਾਵੇਦ ਉਹ ਬੈਠਾ ਉਹ ਤੁਹਾਡੇ ਇੰਤਜ਼ਾਰ ਦੇ ਵਿੱਚ ਰੱਬ ਸੋਹਣਾ। ਉਹ ਕਹਿੰਦਾ ਮੇਰੇ ਤੋਂ ਮੰਗੋ, ਤੁਸੀਂ ਕਹਿੰਦੇ ਨਹੀਂ ਅਸੀਂ ਬਾਬੇ ਕੋਲ ਲੈਣਾ ਜੋ ਲੈਣਾ ਬਾਬੇ ਕੋਲ ਲੈਣਾ, ਜੋ ਦੇਣਾ ਬਾਬੇ ਨੇ ਦੇਣਾ। ਉਹ ਬਾਬੇ ਨੇ ਦੇਣਾ ਕਿ ਉਹ ਤੁਹਾਡੇ ਕੋਲ ਪੈਸੇ ਲਾ ਕੇ ਇੱਦਾਂ ਦੇ ਉਹ ਬਣਾ ਕੇ ਖਿਡੌਣੇ 'ਚ ਉਹਨਾਂ 'ਚ ਬੈਠ ਕੇ ਝੂਲਦਾ ਰਹਿੰਦਾ ਵਾ। ਹਾਂ ਕੀ ਗੱਲ ਕਰਦੇ ਆ ਯਾਰ, ਕੋਈ ਖੁਦਾ ਦਾ ਖੌਫ ਹੋਣਾ ਚਾਹੀਦਾ। ਔਰ ਯਕੀਨ ਕਰੋ ਚਲੋ ਆ ਤਾਂ ਫਿਰ ਜ਼ਿੰਦਾ ਬੰਦਾ ਕਹਿੰਦਾ ਯਾਰ ਚਲ ਜ਼ਿੰਦਾ ਕੋ ਮੈਂ ਮੰਗ ਲਿਆ ਸ਼ਾਇਦ ਦੇ ਦੇਵੇ ਜੇਬ 'ਚ ਹੱਥ ਪਾ ਕੇ ਕੋਈ ਚੀਜ਼, ਜੇ ਉੱਦਾਂ ਦੀ ਨੀਅਤ ਆ। ਉਹ ਲੋਕ ਇੱਥੇ ਜਿਹੜੇ ਗੁਜ਼ਰ ਗਏ ਬਜ਼ੁਰਗ, ਹਾਂ ਉਹ ਬਈ ਉਹ ਬਜ਼ੁਰਗਾਂ ਨੇ ਦੀਨ ਜਿਹੜੇ ਵੀ ਬਜ਼ੁਰਗ ਆ ਉਹ ਅੱਛਾ ਕੰਮ ਕਰਕੇ ਉਹ ਚਲੇ ਗਏ ਆਪਣੇ ਰੱਬ। ਹੁਣ ਉੱਥੇ ਜਾ ਕੇ ਉਹ ਬਾਬਿਆਂ ਕੋਲ ਮੰਗਦੇ ਹੁੰਦੇ ਆ ਕਿ ਬਾਬਾ ਜੀ ਸਾਨੂੰ ਆਹ ਕੰਮ ਹੋ ਜਾਏ ਸਾਡਾ। ਬਈ ਉਹ ਜਿਹੜਾ ਜ਼ਿੰਦਾ ਵਾ, ਜਿਹਨੇ ਹਮੇਸ਼ਾ ਜ਼ਿੰਦਾ ਰਹਿਣਾ, ਰੱਬੁਲ ਇੱਜ਼ਤ, ਰੱਬੇ ਕਰੀਮ, ਰੱਬੇ ਕਾਇਨਾਤ, ਉਹ ਗਫੂਰ ਰਹੀਮ, ਉਹ ਦੇਣ ਵਾਲਾ, ਉਹ ਅਤਾ ਕਰਨ ਵਾਲਾ, ਜਿਹਨੇ ਹਮੇਸ਼ਾ ਜ਼ਿੰਦਾ ਰਹਿਣਾ। ਔਰ ਜਿਹੜਾ ਤੁਹਾਡੇ ਇੰਤਜ਼ਾਰ ਜਾ ਕੇ ਮੇਰੇ ਕੋਲ ਮੰਗੋ ਮੈਂ ਤੁਹਾਨੂੰ ਦਿੰਦਾ ਵਾਂ। ਜਿਹਦੇ ਨਬੀ ਨੇ ਹਜ਼ਰਤ ਮੁਹੰਮਦ ਮੁਸਤਫਾ सल्लल्लाहु अलैहि वसल्लम ਉਹ ਫਰਮਾਤਾ ਆਖਰੀ ਨਬੀ सल्लल्लाहु अलैहि वसल्लम ਨੇ ਕਿ ਭਈ ਹਰ ਚੀਜ਼ ਅੱਲਾ ਕੋ ਮੰਗੋ, ਹਾਂ ਹੋਰ ਕਿਸੇ ਕੋ ਨਹੀਂ। ਤੁਸੀਂ ਕਹਿੰਦੇ ਨਹੀਂ ਜੀ ਆ ਬਾਬੇ ਨਹੀਂ ਦੇਣਾ ਸਾਨੂੰ ਕੋਈ, ਯਾਰ ਆਹ ਗਲਤ ਗੱਲ ਹੈ, ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਦੇਖੋ ਸਾਫ਼ ਸੁਥਰੀ ਗੱਲ ਆ ਜਿਹੜਾ ਕੁਰਾਨ 'ਚ ਲਿਖਿਆ, ਜੋ ਆਪ ਸੱਲੱਲਾਹੁ अलैहि वसल्लम ਨੇ ਫਰਮਾ ਦਿੱਤਾ ਉਹ ਦੇਖੋ। ਤਾਂ ਬਾਬਿਆਂ ਨੇ ਤੁਹਾਨੂੰ ਕੀ ਦੇਣਾ? ਉਹ ਤਾਂ ਚਲੇ ਗਏ ਵਿਚਾਰੇ, ਉਹਨਾਂ ਲਈ ਦੁਆ ਕਰੋ ਕਿ ਅੱਲਾ ਉਹਨਾਂ ਦੇ ਦਰਜਾਤ ਵੀ ਬੁਲੰਦ ਕਰੇ। ਠੀਕ ਹੈ, ਜਿਹੜੇ ਸਹੀ ਬਜ਼ੁਰਗਾਂ ਨੇ ਦੀਨ ਨੇ, ਉਹਨਾਂ ਨੇ ਦੀਨ ਦੀ ਖਿਦਮਤ ਕੀਤੀ, ਅੱਲਾ ਦੇ ਦੀਨ ਦੀ ਖਿਦਮਤ ਕੀਤੀ, ਉਹਨਾਂ ਵਾਸਤੇ ਦੁਆ ਕਰੋ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਉਹਨਾਂ ਨੂੰ ਜੰਨਤ 'ਚ ਆਲਾ ਮਕਾਮ ਅਤਾ ਫਰਮਾਏ। ਬਜਾਏ ਇਸ ਦੇ ਕਿ ਆ ਬਾਬੇ ਦੇ ਦਰਬਾਰ 'ਚ ਮੈਂ ਤਵੀਜ਼ ਬੰਨ ਆਇਆ ਵਾਂ, ਆ ਮੈਂ ਧਾਗਾ ਬੰਨ ਆਇਆ ਵਾਂ, ਮੈਂ ਫਲਾਨੀ ਚੀਜ਼ ਕਰ ਆਇਆ ਵਾਂ, ਆ ਜਿਹੜਾ ਨੇ ਬਾਬਾ ਜੀ ਇੱਥੋਂ ਮੇਰੀ ਹਾਜਤ ਰਵਾਈ ਕਰਨਗੇ। ਹਾਂ ਹੁਣ ਤਾਂ ਕਈ ਕਹਿਣਗੇ ਭਾਬੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਨਹੀਂ ਭਾਬੀਆਂ ਨਹੀਂ ਕਰਨੀ। ਨਾ ਮੈਂ ਭਾਬੀ, ਨਾ ਮੈਂ ਸੁੰਨੀ, ਨਾ ਮੈਂ ਸ਼ੀਆ, ਮੈਂ ਸਿਰਫ ਮੁਸਲਮਾਨ, ਬਸ ਇੱਕ ਚੀਜ਼ ਆ। ਹਾਂ ਹੋਰ ਕੋਈ ਨਹੀਂ। ਬਸ ਅੱਛੀ ਗੱਲ ਜਿਹੜੀ ਉਹ ਦੱਸਣੀ ਚਾਹੀਦੀ ਆ ਕਿ ਫਿਰਕਿਆਂ 'ਚ ਨਹੀਂ ਪੈਣਾ ਚਾਹੀਦਾ। ਜਿਹਨੂੰ ਸਮਝ ਆ ਜਾਏ ਉਹਦੀ ਅੱਛੀ ਗੱਲ। ਬਾਕੀ ਇੱਦਾਂ ਦੀ ਜਿਹੜੀ ਚੀਜ਼ ਆ ਨਾ, ਉਹ ਦੇਖ ਕੇ ਮੈਨੂੰ ਆ ਯਾਦ ਆਇਆ ਕਿ ਯਾਰ ਇਹ ਗੱਲ ਜ਼ਰੂਰੀ ਕਰਨੀ ਆ।
ਕਿਉਂਕਿ ਆ ਬਹੁਤ ਸਾਰੇ ਲੋਕ ਇੱਦਾਂ ਦੇ ਜਿਹੜੇ ਨੀਮ ਹਕੀਮ ਔਰ ਇੱਦਾਂ ਦੇ ਪੀਰ ਇਹਨਾਂ ਦੇ ਪਿੱਛੇ ਲੱਗੇ ਹੋਏ ਆ। ਯਕੀਨ ਕਰੋ ਮੈਂ ਲੱਗਿਆ ਰਿਹਾ, ਬਹੁਤ ਲੱਗਿਆ ਰਿਹਾ ਮੈਂ ਵੀ ਪੀਰਾਂ ਦੇ ਪਿੱਛੇ। ਮੈਂ ਵੀ ਬੜੇ ਬੜੇ ਤਵੀਜ਼ ਟੰਗੇ ਨੇ ਦਰਖਤਾਂ 'ਤੇ ਮੈਂ ਵੀ ਬੜੇ ਬੜੇ ਧਾਗੇ ਬੰਨੇ ਨੇ, ਐਡੀ ਗੱਲ ਕੋਈ ਨਹੀਂ। ਹਾਂ ਲੇਕਿਨ ਆਖਰ ਦੇ ਵਿੱਚ ਜਿਹੜਾ ਨਾ ਹਾਂ ਉਹ ਫਿਰ ਜਦੋਂ ਅੱਲਾ ਹਿਦਾਇਤ ਦਿੰਦਾ, ਜਦੋਂ ਸਿੱਧਾ ਰਾਸਤਾ ਨਜ਼ਰ ਆਉਂਦਾ, ਅਤੇ ਜਦੋਂ ਬੰਦਾ ਸੱਚੀ ਗੱਲ ਦੱਸਾਂ ਤਾਂ ਕੁਰਾਨ ਨੂੰ ਆਪ ਪੜ੍ਹਦਾ ਔਰ ਉਹਦਾ ਤਰਜਮੇ ਨਾਲ ਸਮਝ ਕੇ ਪੜ੍ਹਦੇ। ਇੱਕ ਤਾਂ ਅਰਬੀ 'ਚ ਪੜ੍ਹ ਲੈਂਦੇ ਹਾਂ ਨਾ, ਇੱਕ ਤਰਜਮੇ ਨਾਲ ਉਹ ਤਰਜਮੇ ਨਾਲ ਪੜ੍ਹਦੇ ਹਾਂ ਨਾ ਅਤੇ ਸਮਝ ਆਉਂਦਾ ਕਿ ਅੱਲਾ ਕੀ ਫਰਮਾਉਂਦਾ ਸਾਨੂੰ। ਫਿਰ ਸਾਰੇ ਜਿੰਨੇ ਵੀ ਬਾਤਲ ਨੇ ਨਾ ਇਹ ਹਟ ਜਾਂਦੇ ਨੇ ਸਾਹਮਣਿਓਂ, ਅਤੇ ਫਿਰ ਬੰਦਾ ਜਿਹੜੇ ਨੇ ਉਹ ਹਦਾਇਤ ਵੀ ਉਹ ਅੱਲਾ ਦੇਣ ਵਾਲਾ ਹਦਾਇਤ ਜਿਹਨੂੰ ਹਦਾਇਤ ਦੇ ਦੇਵੇ। ਲੇਕਿਨ ਅਸਲ ਮੈਸੇਜ ਇਹੀ ਆ ਕਿ ਬਈ ਆਹ ਜਿਹੜੇ ਖੁਰਫਾਤ ਆ ਇਹਨਾਂ ਤੋਂ ਬਚੋ, ਇੱਦਾਂ ਦੀਆਂ ਚੀਜ਼ਾਂ ਤੋਂ ਬਚੋ। ਇੱਦਾਂ ਦੇ ਬਹੁਤ ਸਾਰੇ ਬਾਬੇ ਜਿਹੜੇ ਨਾ ਉਹ ਖਰਾਬ ਕਰਦੇ ਆ ਬੰਦੇ ਨੂੰ। ਆਹ ਉਹੀ ਬਾਬਾ ਵਾ ਜਿੱਦਾਂ ਦਾ ਅੱਜ ਕੱਲ੍ਹ ਨੂਨ ਲੀਗ ਦਾ ਬਾਬਾ। ਬਾਬੇ ਕਹਿੰਦੇ ਨੂਨ ਲੀਗ ਦਾ ਕਿਹੜਾ ਬਾਬਾ? ਮੈਂ ਕਿਹਾ ਬਾਬਾ ਜੀ ਉਹਦਾ ਦਾ ਬਾਬਾ ਵਾ ਹਾਫਿਜ਼ ਸਰਕਾਰ। ਅੱਜ ਕੱਲ੍ਹ ਹੱਥ ਜੋੜੀ ਉਹਦੇ ਪਿੱਛੇ ਖੜੇ ਆ ਕਿ ਉਹੀ ਬਾਬਾ ਪਾਲ ਬਾਬਾ ਜੀ ਸਭ ਤੋਂ ਵੱਡਾ ਸ਼ੈਤਾਨ ਉਹ। ਅੱਲਾ ਮਾਫ਼ ਕਰੇ।